ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਡੀਐਸਏ ਤੇ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 8 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ਨੀਵਾਰ ਹੈ। ਤੇ ਮਿੰਟੂ ਜੀ ਗੱਲ ਕਰੀਏ ਖਬਰਾਂ ਦੀ। ਇਸ ਵੇਲੇ ਦੀ ਜਿਹੜੀ ਖਬਰ ਚਰਚੇ ਤੇ ਇਹ ਆ ਰਹੀ ਹੈ ਕਿ ਐਸਆਈਆਰ ਤੋਂ ਸਾਰੀਆਂ ਹੀ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹ ਡਰੀਆਂ ਹੋਈਆਂ ਨੇ ਜੀ। ਹਾਂਜੀ ਬਿਲਕੁਲ, ਜਿਹੜੀ SIR ਦੀ ਗੱਲ ਹੈ ਉਹਦੇ ਤੋਂ ਸਿਆਸੀ ਪਾਰਟੀਆਂ ਦਾ ਡਰ ਦੇਖਿਆ ਜਾ ਸਕਦਾ ਹੈ, ਕਿਉਂਕਿ ਸਦਨ ਦੇ ਵਿੱਚ ਵੀ, ਹਾਊਸ ਦੇ ਵਿੱਚ ਵੀ ਇਹ ਮਾਮਲਾ ਜਿਹੜਾ ਗੂੰਜਿਆ ਹੈ, ਕਿਉਂਕਿ ਉੱਥੇ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਨੇ ਇਹ ਮਸਲਾ ਚੁੱਕਿਆ ਕਿ ਵੋਟਾਂ ਕੱਟੀਆਂ ਜਾ ਰਹੀਆਂ ਨੇ। ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਬੀਤੇ ਦਿਨੀ ਰਾਜਾ ਵੜਿੰਗ ਨੇ ਸਪਸ਼ਟ ਕਰ ਦਿੱਤਾ ਸੀਗਾ ਕਿ ਬਈ ਵੋਟਾਂ ਦਾ ਬਹੁਤ ਵੱਡਾ ਨੁਕਸਾਨ ਹੋਏਗਾ। ਫਰਜ਼ ਕਰੋ ਕਿ ਇੱਕ ਵਿਧਾਨ ਸਭਾ ਦੇ ਅੰਦਰ 200 ਬੂਥ ਆ ਤੇ ਜੇ 200 ਬੂਥ ਤੋਂ 20 ਵੀ ਐਵਰੇਜ ਵੋਟਾਂ ਕੱਟੀਆਂ ਜਾਂਦੀਆਂ ਤਾਂ ਇਟ ਮੀਨ ਕਿ 4000 ਵੋਟ ਇੱਕ ਹਲਕੇ 'ਚ ਤਾਂ ਸਮਝ ਲਓ ਗਈ ਜੀ ਤੇ ਸਾਨੂੰ ਉਸ ਹਿਸਾਬ ਦੇ ਨਾਲ ਤਿਆਰੀ ਰੱਖਣੀ ਪਵੇਗੀ। ਇੱਧਰ ਅਕਾਲੀ ਦਲ ਬਾਦਲ ਜਿਹੜਾ ਹੈ ਉਹ ਵੀ ਇਸ ਗੱਲ ਤੋਂ ਚਿੰਤਤ ਤਾਂ ਹੈ ਕਿ ਪਿੰਡੂ ਹਲਕਿਆਂ 'ਚ ਖਾਸ ਤੌਰ ਤੇ ਜੇ ਕਸਾਰਾ ਲੱਗਦਾ ਹੈ ਤਾਂ ਫਿਰ ਇਹ ਕਹਾਣੀ ਕਿੱਧਰ ਨੂੰ ਜਾਏਗੀ। ਬੇਸਿਕਲੀ ਜਿਹੜੀ SIR ਦੀ ਕਹਾਣੀ ਆ, ਜੇ ਤੁਸੀਂ ਹੁਣ ਤੱਕ ਦੇਖੀ ਹੋਏਗੀ ਤਾਂ ਉਹ ਤਕਰੀਬਨ ਇਹ ਆ ਕਿ ਮੋਹਾਲੀ ਦੇ ਵਿੱਚ 1,54,000 ਵੋਟਰਸ ਦਾ ਨਾਮ ਕੱਟਣ ਦੀ ਇਸ ਵੇਲੇ ਕਿਤੇ ਨਾ ਕਿਤੇ ਗੱਲ ਸਾਹਮਣੇ ਆ ਰਹੀ ਆ, ਯਾਨੀ ਕਰੀਬ 18% ਬਣ ਜਾਏਗਾ। ਲੁਧਿਆਣੇ ਦਾ ਅੰਕੜਾ ਮੈਂ ਪਹਿਲਾਂ ਹੀ ਦੱਸ ਦਿੱਤਾ ਸੀਗਾ ਕਿ ਤਕਰੀਬਨ 4,17,000 ਵੋਟਰ। ਫਿਰ ਇਹ ਤੋਂ ਇਲਾਵਾ ਬਠਿੰਡੇ ਦਾ ਦੇਖੋਗੇ ਤੁਸੀਂ, ਬਠਿੰਡੇ ਦੇ ਵਿੱਚ 65,000 ਨਾਮ ਜਿਹੜੇ ਆ ਉਹ ਕੱਟਣੇ ਤੈਅ ਆ। ਲਗਭਗ 65,000 ਤੁਸੀਂ ਦੇਖ ਲਓ, ਕੋਈ ਜ਼ਿਆਦਾ ਵੱਡਾ ਹੈ ਨਹੀਂਗਾ, ਮਤਲਬ ਕਿ ਬਠਿੰਡਾ ਜ਼ਿਲ੍ਹਾ, ਤਦ ਵੀ ਇਹਦੇ ਵਿੱਚ ਇੰਨੀ ਵੋਟ ਕੱਟਣ ਦਾ ਇਮਕਾਨ ਆ। ਫਿਰ ਜੇ ਤੁਸੀਂ ਅੰਮ੍ਰਿਤਸਰ ਦਾ ਵੇਖੋਗੇ ਤਾਂ ਜ਼ਿਲ੍ਹੇ ਦੇ ਵਿੱਚ 2,42,000 ਅਨਮੈਪਡ ਵੋਟਰ ਜਿਹੜੇ ਆ ਉਹ ਮੁੱਢਲੀ ਲਿਸਟ ਦੇ ਵਿੱਚੋਂ ਕੱਟੇ ਜਾਣਗੇ ਅੰਮ੍ਰਿਤਸਰ ਦੇ ਵਿੱਚੋਂ। ਜੇ ਹੋਰ ਜ਼ਿਲ੍ਹਾ ਵਾਈਜ਼ ਵੀ ਤੁਸੀਂ ਦੇਖੋਗੇ, ਮੈਂ ਕੱਲੇ ਜ਼ਿਲ੍ਹੇ ਦਾ ਜਿਹੜਾ ਡਾਟਾ ਹਾਸਲ ਕੀਤਾ ਹੋਇਆ ਕਿ ਕਿੱਥੋਂ ਕਿੰਨਾ ਕੀ ਹੋ ਸਕਦਾ ਹੈ, ਉਹ ਮੈਂ ਤੁਹਾਨੂੰ ਜੇ ਦੱਸਣ ਲੱਗਾ ਤਾਂ ਕਾਫੀ ਲੰਮਾ ਟਾਈਮ ਚਲਾ ਜਾਏਗਾ। ਪਰ ਉਹਦੇ ਵਿੱਚ ਸਾਰੇ ਹੀ ਹੈ। ਜਿਵੇਂ ਫਾਜ਼ਿਲਕਾ ਦੇ ਵਿੱਚ ਤੁਸੀਂ ਦੇਖੋ, ਫਾਜ਼ਿਲਕਾ ਇੱਕ ਬੜਾ ਛੋਟਾ ਜ਼ਿਲ੍ਹਾ ਹੈ, ਉੱਥੇ ਵੀ 53,868 ਵੋਟ ਕੱਟਣ ਦਾ ਕਿਤੇ ਨਾ ਕਿਤੇ ਖਤਰਾ ਹੈ। ਤੇ ਹੁਸ਼ਿਆਰਪੁਰ ਉੱਥੇ ਤੇ ਲਗਭਗ 98,718। ਫਿਰ ਜੇ ਤੁਸੀਂ ਵੇਖੋਗੇ ਤਾਂ ਛੋਟੇ ਜ਼ਿਲ੍ਹੇ, ਮੋਗਾ ਦੇ ਵਿੱਚ ਵੀ 48,769, ਬਰਨਾਲਾ ਉੱਥੇ ਵੀ ਜੇ ਤੁਸੀਂ ਦੇਖੋਗੇ 32,255। ਯਾਨੀ ਮੈਂ ਛੋਟੇ ਜ਼ਿਲ੍ਹੇ ਤੁਹਾਨੂੰ ਦੱਸ ਦਿੱਤੇ ਆ, ਵੱਡੇ ਜ਼ਿਲ੍ਹੇ ਤਾਂ ਪਹਿਲਾਂ ਹੀ ਗਿਣਾ ਦਿੱਤੇ ਆ। ਤਾਂ ਅਸਲ ਦੇ ਵਿੱਚ ਕੀ ਆ ਕਿ SIR ਦੀ ਵੋਟ ਜਿਹੜੀ ਹੈ ਨਾ, ਜੋ ਕੱਟੀ ਜਾ ਰਹੀ ਹੈ, ਉਹਦੇ 'ਚ ਪੰਜਾਬੀਆਂ ਦੀ ਵੋਟ ਕੱਟੀ ਜਾਣੀ ਤੈਅ ਆ, ਪਰ ਉਹਦਾ ਫੀਸਦ ਜਿਹੜਾ ਹੈ ਉਹ ਥੋੜਾ ਰਹਿਣ ਦੀ ਕਿਤੇ ਨਾ ਕਿਤੇ ਆਪਾਂ ਨੂੰ ਕਹਾਣੀ ਸਮਝ ਪੈਂਦੀ ਹੈ। ਇਉਂ ਜਾਪਦਾ ਹੈ ਕਿ ਜਿਹੜੀ ਵੋਟ ਕੱਟੀ ਜਾਵੇਗੀ ਉਹ ਜ਼ਿਆਦਾਤਰ ਡਬਲ ਵੋਟ, ਜ਼ਿਆਦਾਤਰ ਪ੍ਰਵਾਸੀ ਵੋਟ ਹੈ। ਹੁਣ ਉਸ ਵੋਟ ਦੇ ਡਰ ਤੋਂ ਹੀ ਕਿਤੇ ਨਾ ਕਿਤੇ ਲੱਗਦਾ ਹੈ, ਦੇਖੋ ਕਾਰਕ ਲੱਭਦੇ ਆ ਨਾ ਲੋਕ, ਤੂੰ ਕੋਈ ਚੱਜ ਦਾ ਲਾ ਬਹਾਨਾ ਜੇ ਸਾਨੂੰ ਛੱਡਣਾ ਚਾਹੁੰਦੀ ਹੈ, ਤਾਂ ਮਿਲਣ ਦਾ ਵੀ ਇੱਕ ਬਹਾਨਾ ਹੁੰਦਾ, ਛੱਡਣ ਦਾ ਵੀ ਇੱਕ ਬਹਾਨਾ ਹੁੰਦਾ। ਹੁਣ ਨਰਿੰਦਰ ਮੋਦੀ ਅਤੇ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਪੁਨਰ ਮਿਲਨ ਹੋਇਆ, ਆਨ ਮਿਲੋ ਸੱਜਣਾ, ਤਾਂ ਗੱਲ ਇਹ ਆ ਕਿ ਜਿਹੜਾ ਉਹ ਪੁਨਰ ਮਿਲਨ ਹੋਇਆ, ਅਸੀਂ ਇੱਕ ਕਾਰਕ ਇਹੀ ਦੇ ਰਹੇ ਹਾਂ, ਅਸੀਂ ਇਹੀ ਸਮਝ ਰਹੇ ਹਾਂ ਕਿ ਦਰਅਸਲ ਭਾਜਪਾ ਨੂੰ ਇਉਂ ਲੱਗਿਆ ਇਹ ਜਿਹੜਾ ਪੰਜਾਬ ਹੈ ਵਾਹਿਦ ਸੂਬਾ ਹੈ ਜਿੱਥੋਂ SIR ਇਹਨਾਂ ਨੂੰ ਪੁੱਠੀ ਪਈ ਆ। ਆંકੜੇ ਵੀ ਇਸ ਗੱਲ ਦੇ ਗਵਾਹ ਨੇ, ਚਸ਼ਮਦੀਦੀ ਕਰਦੇ ਨੇ ਕਿ ਦਰਅਸਲ ਭਾਜਪਾ ਨੇ ਜਿਵੇਂ ਹੀ SIR ਦੀ ਫੀਡਬੈਕ ਹਾਸਲ ਕੀਤੀ, ਲੁਧਿਆਣੇ ਦੇ ਵਿੱਚੋਂ ਖਾਸ ਤੌਰ ਤੇ ਇਹਨਾਂ ਨੂੰ ਬੜੀ ਉਮੀਦ ਸੀ ਕਿ ਅਸੀਂ ਇੰਨੀਆਂ ਸੀਟਾਂ ਲਿਜਾ ਸਕਦੇ ਹਾਂ, ਸ਼ਹਿਰੀ ਹੈ, ਪ੍ਰਵਾਸੀ ਆ, ਹਿੰਦੂ ਹੈ, ਕੱਟੜ ਵੋਟ ਵੀ ਹੈਗੀ ਆ। ਤਾਂ ਜਿਵੇਂ ਹੀ ਇਹ ਡਾਟਾ ਇਹਨਾਂ ਦੇ ਸਾਹਮਣੇ ਆਇਆ, ਇਹ ਹਿੱਲ ਗਿਆ ਬਹੁਤ ਬੁਰੀ ਤਰ੍ਹਾਂ, ਕਿਉਂਕਿ ਜਿਹੜਾ ਡਾਟਾ 3-4 ਦਿਨ ਪਹਿਲਾਂ ਹੀ ਬਣ ਗਿਆ ਸੀਗਾ ਲਗਭਗ, ਵੈਸੇ 3 ਤਰੀਕ ਨੂੰ ਤਿਆਰ ਹੋ ਗਿਆ ਸੀ ਇਹ ਡਾਟਾ। 3 ਤਰੀਕ ਨੂੰ ਜਿਵੇਂ ਹੀ ਡਾਟਾ ਤਿਆਰ ਹੋਇਆ, ਇਹਨਾਂ ਦੇ ਟੇਬਲਾਂ ਤੇ ਗਿਆ, ਨਾਲ ਦੀ ਨਾਲ ਹੀ ਜੇ ਤੁਸੀਂ ਵੇਖੋਗੇ ਤਾਂ ਭਾਜਪਾ ਦੇ ਸੁਰ ਜਿਹੜੇ ਉਹ ਨਰਮ ਹੋ ਗਏ। ਭਾਜਪਾ ਨੂੰ ਲੱਗਿਆ
ਕਿ ਜਿਸ SIR ਤੋਂ ਸਾਨੂੰ ਬੜੀ ਵੱਡੀ ਉਮੀਦ ਸੀਗੀ, ਉਹ SIR ਸਾਨੂੰ ਹੀ ਪੁੱਠੀ ਪੈ ਗਈ ਆ। ਲਿਹਾਜ਼ਾ ਉੱਥੋਂ ਫਿਰ ਇਹ ਮੁਲਾਕਾਤਾਂ ਦਾ, ਇਹ ਗੱਲਾਂ ਬਾਤਾਂ ਦਾ ਸਿਲਸਿਲਾ ਚੱਲਦਾ। ਸੁਖਬੀਰ ਸਿੰਘ ਬਾਦਲ ਜਿਹੜੇ ਆ ਉਹ ਪਹਿਲਾਂ ਸੈਣੀ ਨੂੰ ਮਿਲਦੇ ਆ, ਫਿਰ ਉਸ ਤੋਂ ਬਾਅਦ ਜਾ ਕੇ ਨਰਿੰਦਰ ਮੋਦੀ ਨੂੰ ਮਿਲਦੇ ਆ, ਔਰ ਲਗਭਗ ਗੱਠਜੋੜ ਦੀ ਗੱਲ ਇਹ ਇੱਕ ਵਾਰੀ ਟਰੈਕ ਤੇ ਲੈ ਆਉਂਦੇ ਆ। ਹੁਣ ਫਾਈਨਲ ਕਦੋਂ ਹੋਏਗਾ ਇਹ ਤੇ ਬਾਅਦ ਦੀ ਗੱਲ ਆ, ਪਰ ਗੱਠਜੋੜ ਦੀ ਸੰਭਾਵਨਾ ਜੇ ਕਿਤੇ ਬਣੀ ਆ, ਅਕਾਲੀ ਭਾਜਪਾ ਗੱਠਜੋੜ ਦੀ ਗੱਲ ਜੇ ਅੱਗੇ ਤੁਰੀ ਆ, ਤਾਂ ਉਹਦੇ ਵਿੱਚ SIR ਦੇ ਜਿਹੜੇ ਅੰਕੜੇ ਆ, ਇਹਨਾਂ ਨੇ ਇੱਕ ਬਹੁਤ ਵੱਡਾ ਰੋਲ ਅਦਾ ਕੀਤਾ ਹੈ। ਜੀ ਬਿਲਕੁਲ, ਪਰ ਮਿੰਟੂ ਜੀ ਆਪਾਂ ਇਹ ਵੀ ਚਰਚਾ ਸ਼ਾਇਦ ਕਰਦੇ ਰਹੇ ਹਾਂ ਵੀ SIR ਤੋਂ ਪਾਰਟੀਆਂ ਡਰਦੀਆਂ ਤਾਂ ਹੈ, ਪਰ SIR ਦੇ ਵਿੱਚ ਜਿਹੜੀਆਂ ਵਧੀਕੀਆਂ ਹੋ ਰਹੀਆਂ ਨੇ ਲੋਕਾਂ ਦੇ ਨਾਲ, ਲੋਕਾਂ ਦੇ ਮੁੱਢਲੇ ਹੱਕ ਦੇ ਨਾਲ, ਉਹਦੇ ਬਾਰੇ ਕੋਈ ਲੜਾਈ ਲੜਦਾ ਨਜ਼ਰ ਨਹੀਂ ਆ ਰਿਹਾ। ਮੁੱਢਲੇ ਹੱਕ ਮਤਲਬ ਜੇ ਕਿਸੇ ਦੀ ਵੋਟ ਕੱਟੀ ਵੀ ਗਈ ਆ ਜੀ, ਜਿਵੇਂ ਹੁਣ ਆਪਾਂ ਪੱਛਮੀ ਬੰਗਾਲ ਦੀ ਮਿਸਾਲ ਦੇਖੀ ਜਾਂ ਹੋਰਨਾਂ ਥਾਵਾਂ ਦੇ ਉੱਤੇ, ਬੰਦੇ ਵਿਚਾਰੇ ਦਿਹਾਈ ਪਾ ਰਹੇ ਨੇ ਕਿ ਸਾਡੀ ਵੋਟ, ਅਸੀਂ ਇੱਥੇ ਇੰਨੇ ਚਿਰ ਦੇ ਰਹਿ ਰਹੇ ਹਾਂ ਜੀ, ਸਾਡੀ ਵੋਟ ਕੱਟੀ ਗਈ। ਪਰ ਉੱਥੇ ਕੋਈ ਜਿਹੜੀਆਂ ਵਿਰੋਧੀ ਪਾਰਟੀਆਂ ਦੋਸ਼ ਲਾਉਂਦੀਆਂ ਨੇ ਭਾਜਪਾ ਤੇ, ਉਹ ਲੋਕਾਂ ਦੇ ਨਾਲ ਥੋੜ੍ਹੋ ਖੜਦੀਆਂ ਜੀ। ਦੇਖੋ, ਜਿਹੜਾ ਵੋਟਰ ਕੱਟਿਆ ਜਾਂਦਾ, ਬੰਗਾਲ ਦੀ ਤਾਂ ਹੁਣ ਗੱਲ ਜਿਹੜੀ ਆ ਉਹ ਗਈ ਆਈ ਆ, ਕਿਉਂਕਿ ਉੱਥੇ ਤਾਂ ਫਾਈਨਲ ਵੋਟਰ ਸੂਚੀ ਵੀ ਆ ਗਈ, ਉੱਥੇ ਤਾਂ ਇਲੈਕਸ਼ਨ ਵੀ ਹੋ ਗਿਆ, ਸਰਕਾਰ ਵੀ ਬਣ ਗਈ। ਜਿਹੜੀਆਂ ਵੋਟਾਂ ਕੱਟੀਆਂ ਗਈਆਂ ਸੀਗੀਆਂ ਸਰ, ਉਹਦੇ ਵਿੱਚ ਜ਼ਿਆਦਾਤਰ ਬੜੀਆਂ ਸੋਚ ਸਮਝ ਕੇ ਤੁਸੀਂ ਹੈਰਾਨ ਰਹੋਗੇ, ਡਾਟਾ ਚੱਕ ਲਓ, ਕਿਉਂਕਿ ਡਾਟਾ ਬੇਸਡ ਹੀ ਗੱਲ ਕਰਨ 'ਚ ਮੈਂ ਯਕੀਨ ਰੱਖਦਾ। ਜਦੋਂ ਤੁਸੀਂ ਡਾਟਾ ਚੁੱਕੋਗੇ, ਜਿਹੜੀਆਂ ਕੱਟੀਆਂ ਗਈਆਂ ਵੋਟਾਂ ਨੇ, ਉਹਦੇ ਵਿੱਚ ਹਿੰਦੂ ਵੋਟ ਜ਼ਿਆਦਾ ਕੱਟੀ ਗਈ ਹੈ ਜੀ, ਪਰ ਉਹ ਵੋਟ ਜਿਹੜੀ ਹੈ, ਹਾਂਜੀ, ਜਿਹੜੀ 27 ਲੱਖ ਵੋਟ ਆਪਾਂ ਕਹਿੰਦੇ ਸੁਣਨ ਚਾਹੁੰਦੇ ਜੀ ਤਾਂ ਡਾਟਾ ਚੈੱਕ ਕਰੋ ਨਾ, ਉਹਦੀ ਅੱਗੇ ਜਾ ਕੇ ਡਾਟਾ ਚੈੱਕ ਕਰੋ, 27 ਲੱਖ ਨੂੰ ਅੱਗੇ ਜਾ ਕੇ ਜਦੋਂ ਤੁਸੀਂ ਚੈੱਕ ਕਰੋਗੇ ਤਾਂ ਉਹਦੇ ਵਿੱਚ ਉਹਨਾਂ ਨੇ ਕੀ ਕੀਤਾ, ਜਿਹੜਾ ਜੋ ਵੀ ਹੋਇਆ SIR, ਉਹਦੇ ਵਿੱਚ ਸਭ ਤੋਂ ਜ਼ਿਆਦਾ ਵੋਟਾਂ ਜੇ ਕੱਟੀਆਂ ਗਈਆਂ ਤਾਂ ਲੇਡੀਜ਼ ਦੀਆਂ ਕੱਟੀਆਂ ਗਈਆਂ ਜੀ, ਜਿਨ੍ਹਾਂ ਲਈ ਮਮਤਾ ਦੀਆਂ ਸਪੈਸ਼ਲ ਨੀਤੀਆਂ ਸੀ। तो वो वोट ने ममता का ज्यादा नुकसान किया। मुस्लिम वोट भी कट्टी गई जिहड़ी उहदी ताकत सी। सैकंड जो हिंदू वोट कट्टी गई बड़ी वड्डी गिणती च, ओहदे च हिंदू लेडीज वोटां सीगियां, जिहड़ा कि एक तरह नाल ऐसा समझिया जांदा सीगा कि वो वोटर ममता बनर्जी वाले पाले च चुकदा है। ਤਾਂ ਇਹ ਮਮਤਾ ਬੈਨਰਜੀ ਨੂੰ ਬਹੁਤ ਵੱਡਾ ਨੁਕਸਾਨ ਹੋਇਆ SIR ਦਾ। ਗਰਾਊਂਡ ਤੇ ਲੜਾਈ ਮਮਤਾ ਬੈਨਰਜੀ ਨਹੀਂ ਲੜ ਸਕੀ ਤਾਂ ਮੇਰੇ ਖਿਆਲ ਦੇ ਨਾਲ ਫਿਰ ਮਮਤਾ ਬੈਨਰਜੀ ਦੀ ਫੇਲੀਅਰ ਹੈ। ਬਿਲਕੁਲ, ਬਿਆਨਾਂ ਨਾਲ, ਹਾਂਜੀ, ਕੱਲੇ ਬਿਆਨਾਂ ਨਾਲ ਤਾਂ ਕੁਝ ਵੀ ਨਹੀਂ ਹੁੰਦਾ, ਲੜਾਈ ਤਾਂ ਲੜਨੀ ਪੈਂਦੀ। ਫਿਰ ਜੇ ਦੇਖੋ ਤੁਸੀਂ ਉੱਥੇ ਬਹਿ ਕੇ ਉਹ ਸੁਪਰੀਮ ਕੋਰਟ ਤੱਕ ਵੀ ਗਈ, ਸਾਰਾ ਕੁਝ ਹੋਇਆ, ਹੁਣ ਜਦੋਂ ਕੋਈ ਸੁਣਦਾ ਹੀ ਨਹੀਂ ਗਰਾਊਂਡ ਤੇ ਲੜਾਈ ਕੀ ਲੜੋਗੇ? ਮਮਤਾ ਤੋਂ ਵੱਧ ਤਾਂ ਕੋਈ ਲੜਾਈ ਲੜ ਹੀ ਨਹੀਂ ਸਕਿਆ। ਉਹ ਤੇ ਖੁਦ ਕਾਲਾ ਕੋਟ ਪਾ ਕੇ ਸੁਪਰੀਮ ਕੋਰਟ ਤੱਕ ਆਈ। ਜੀ ਬਿਲकुल। तो मतलब कि जदों सुप्रीम कोर्ट कोई गल ही नहीं करता इस ते, SIR उन्होंने कह दिता कि इलैक्शन करवाओ बाद च देखना। बिहार वाले च भी बंगाल वाले च भी इस तरह सी। तो लड़ाई उत्थे ममता नहीं लड़नी सी, उत्थे जाके ओदे लई लड़ाई अकाली दल नहीं सी लड़ सकदा, ओदे लई लड़ाई उत्थे जाके कांग्रेस ने भी नहीं सी लड़नी, क्योंकि कांग्रेस उत्थे ओपोजिशन च है, कामरेड भी नहीं लड़ते ਉਹਦੇ ਲਈ। ਲੜਾਈ ਉਹਦੇ ਲਈ ਆਪ ਹੀ ਲੜਨੀ ਤੈਅ ਸੀਗੀ, ਜੋ ਨੇ ਲੜੀ ਵੀ ਆ, ਪਰ ਇੱਥੇ ਕੋਈ ਸੁਣਦਾ ਨਹੀਂ। ਪੰਜਾਬ ਦੇ ਵਿੱਚ ਵੇਖੋ, ਪੰਜਾਬ ਦੇ ਵਿੱਚ ਹਾਲਾਤ ਮੈਂ ਤੁਹਾਨੂੰ ਕਿਹਾ ਕਿ ਜੁਦਾ ਨੇ ਬਿਲਕੁਲ ਜੀ। ਇੱਥੇ ਜਿਹੜੀ ਵੋਟ ਕੱਟੀ ਗਈ ਆ ਜ਼ਿਆਦਾਤਰ, ਕਿਉਂਕਿ ਮੈਂ ਕਈ ਹਫ਼ਤੇ ਪਹਿਲਾਂ ਹੀ ਕਹਿ ਦਿੱਤਾ ਸੀ, ਇਹ ਜ਼ਿਆਦਾਤਰ ਵੋਟ ਪ੍ਰਵਾਸੀਆਂ ਦੀ ਕੱਟੀ ਗਈ ਆ। ਜੀ ਜੀ, ਹੁਣ ਇਹਨਾਂ ਲਈ ਕੋਈ ਗਰਾਊਂਡ ਤੇ ਲੜਾਈ ਲੜਨ ਵਾਲਾ ਵੇਖੋ ਆਉਂਦਾ ਕਿ ਨਹੀਂ ਆਉਂਦਾ, ਪਰ ਇਹ ਹੈਗੇ ਡਬਲ ਵੋਟਰ ਨੇ ਜ਼ਿਆਦਾਤਰ। ਇਹਨਾਂ ਦੀ ਡਿਲੀਸ਼ਨ ਜਿਹੜੀ ਉਹ ਤੈਅ ਸੀਗੀ। ਹੁਣ ਇੱਕ ਪਾਸੇ ਤਾਂ ਆਪਾਂ ਪ੍ਰਵਾਸੀ ਵੋਟਰਾਂ ਦੀ ਗੱਲ ਕਰਦੇ ਆ ਕਿ ਇਹ ਵੋਟਰ ਜਿਹੜੇ ਆ ਉਹ ਬਹੁਤ ਸਾਡੀ ਰਾਜਨੀਤੀ ਨੂੰ ਜਾਂ ਸਮਾਜਿਕ ਤਾਣੇ ਬਾਣੇ ਨੂੰ ਪ੍ਰਭਾਵਿਤ ਕਰਦੇ ਆ, ਤਾਂ ਦੂਸਰੇ ਪਾਸੇ ਜੇ ਡਿਲੀਸ਼ਨ ਹੋ ਰਹੀ ਹੈ ਤਾਂ ਉਹਨਾਂ ਵਾਸਤੇ ਹੁਣ ਗਰਾਊਂਡ ਤੇ ਲੜਾਈ ਵੀ ਨਹੀਂ ਕੋਈ ਲੜ ਸਕਦਾ ਖੁੱਲੇ ਤੌਰ ਤੇ ਪੰਜਾਬੀ ਨੇਤਾ। ਸੋ ਇਸ ਕਰਕੇ ਪੰਜਾਬ ਦੀ ਕਹਾਣੀ ਬਿਲਕੁਲ ਜੁਦਾ ਹੋ ਗਈ ਆ ਬੰਗਾਲ ਦੇ, ਜੇ ਕੰਪੈਰੀਟਿਵਲੀ ਦੇਖੋਗੇ ਤਾਂ। ਤੇ ਅਗਲੀ ਗੱਲ ਕਰੀਏ, ਪੰਜਾਬ ਦਾ ਜਿਹੜਾ ਇਜਲਾਸ ਹੋਇਆ ਜੀ, ਇਸ ਸੈਸ਼ਨ ਦੇ ਵਿੱਚ ਕੁਝ ਖਾਸ ਵੀ ਉਭਰਿਆ ਜੀ? ਉਹ ਇਜਲਾਸ ਤਾਂ ਹੁਣ ਇੱਕ ਹਫ਼ਤਾ ਤਕਰੀਬਨ ਇਹਦਾ ਗੁਜ਼ਰ ਗਿਆ, ਸੋਮਵਾਰ ਤੋਂ ਸ਼ੁੱਕਰਵਾਰ, ਤੇ ਮੇਰੇ ਖਿਆਲ ਦੇ ਨਾਲ ਕੋਈ ਇੱਕ ਅੱਧ ਦਿਨ ਦਾ ਭਾਵੇਂ ਕੋਈ ਕੰਮ ਰਹਿ ਗਿਆ ਹੋਵੇ, ਇੱਕ ਅੱਧ ਦਿਨ ਦਾ, ਸੋਮਵਾਰ ਦਾ ਹੀ ਆ ਮੇਰੇ ਖਿਆਲ ਦੇ ਨਾਲ। ਤਾਂ ਫਾਈਨਲ ਦਿਨ ਜਿਹੜਾ ਹੁੰਦਾ ਉਹਦੇ 'ਚ ਕੋਈ ਜ਼ਿਆਦਾ ਹੁੰਦੀ ਨਹੀਂ ਸੰਭਾਵਨਾ, ਤੇ ਵੈਸੇ ਵੀ ਜਿਸ ਤਰ੍ਹਾਂ ਇਹ ਚੱਲਦੇ ਨੇ ਸਾਰੇ, ਉਹ ਤੋਂ ਸੰਭਾਵਨਾ ਤੇ ਉਦਾਂ ਹੀ ਦੂਰ ਰਹਿੰਦੀ ਹੈ। ਦਰਅਸਲ ਕੀ ਹੈ ਕਿ ਹੁਣ ਤੱਕ ਦੇ ਜੇ ਆਪਾਂ ਮੁੱਦਿਆਂ ਦੀ ਗੱਲ ਕਰੀਏ, ਉੱਥੇ ਨੌਕਰੀ ਦੀ ਗੱਲ ਚੱਲੀ ਆ, ਵਾਈਟ ਪੇਪਰ ਲਿਆਉਣ ਦੀ ਗੱਲ ਚੱਲੀ ਹੈ,
ਪਰ ਜੀ। ਆਮ ਆਦਮੀ ਪਾਰਟੀ ਦੇ ਉਜੜ ਤੇ ਨਲਾਇਕ ਕਿਸਮ ਦੇ ਜਿਹੜੇ ਵਿਧਾਇਕ ਚੁਣੇ ਆ, ਉਹ ਹੂੰ, ਗੱਲ ਨੂੰ ਦੂਜੇ ਪਾਸੇ ਲੈ ਜਾਂਦੇ ਆ। ਸੁਖਪਾਲ ਖਹਿਰਾ ਨੇ ਜਦੋਂ ਇਹ ਮੁੱਦਾ ਚੁੱਕਿਆ ਵਾਈਟ ਪੇਪਰ ਵਾਲਾ, ਵਿੱਚ ਕਾਂਗਰਸੀ ਵੀ ਕੁਝ ਹੈਗੇ, ਰਾਣਾ ਗੁਰਜੀਤ ਹੋਰੀ, ਉਹਦਾ ਇੱਕ ਖਾਸਮ ਖਾਸ ਬੰਦਾ ਲਾਡੀ ਸ਼ੇਰੋਂ ਵਾਲੀਆ, ਹੂੰ, ਹੂੰ, ਉਹਨੇ ਚੱਕ ਕੇ ਕਹਿਤਾ ਕਿ ਮੇਰੇ ਹਲਕੇ 'ਚ ਇੱਕ ਵੀ ਜੌਬ ਨਹੀਂ ਗਈ। ਉਹ ਅਮਨ ਅਰੋੜਾ ਨੇ ਬੋਝੇ 'ਚ ਅਸਤੀਫਾ ਪਾ ਕੇ ਇੱਥੇ ਆ ਜਾਊਗਾ, ਟਾਈਮ ਬੰਨ ਲਓ। ਇੱਕ ਤੇ ਟਾਈਮ ਬੜਾ ਬੰਨਦੇ ਆ, ਪਤਾ ਨਹੀਂ ਹੂੰ, ਕੀ ਇਹਨਾਂ ਨੇ ਟਾਈਮ 'ਚੋਂ ਕੱਢਣਾ ਵਾ। ਤੇ ਉਹ ਗੱਲ ਜਿਹੜੀ ਗਈ ਆਈ ਹੋ ਗਈ। ਹੂੰ, ਉਸ ਹੂੰ, ਤੋਂ ਹੂੰ, ਇਲਾਵਾ ਜੇ ਆਪਾਂ ਦੂਜੇ ਮੁੱਦੇ ਦੀ ਗੱਲ ਕਰੀਏ, ਫਿਰ ਖਹਿਰਾ ਨੇ ਇੱਕ ਬੜੀ ਵੱਡੀ ਗੱਲ ਕਹੀ ਕਿ ਬਈ ਜੋ ਵਨ ਨੇਸ਼ਨ ਵਨ ਐਜੂਕੇਸ਼ਨ ਦਾ ਫਾਰਮੂਲਾ ਹੈ, ਹੂੰ, ਇਹ ਹੂੰ, ਨਹੀਂ ਹੋਣਾ ਚਾਹੀਦਾ। ਜੀ। ਸਾਨੂੰ ਇਖਲਾਕੀ ਤੌਰ ਤੇ ਬੱਚਿਆਂ ਦੀ ਸਿੱਖਿਆ ਤੇ ਧਿਆਨ ਦੇਣ ਦੀ ਜ਼ਰੂਰਤ ਆ। ਇਹ ਬੜੇ ਵੈਲਿਡ ਚਰਚਾ ਸੀਗੀ। ਇਹ ਵੀ ਹੂੰ, ਜ਼ਿਆਦਾ ਅੱਗੇ ਨਹੀਂ ਵਧੀ, ਪਰ ਇਹ ਗੱਲ ਜ਼ਰੂਰ ਆਈ ਆ। ਕਿਉਂਕਿ ਦੇਖੋ, ਜਿਹੜਾ ਸਿੱਖਿਆ ਕਨਕਰੰਟ ਲਿਸਟ ਦੇ ਵਿੱਚ ਪਾ ਦਿੱਤਾ ਗਿਆ, ਹੂੰ, 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 ਸਮਵਰਤੀ ਸੂਚੀ ਦੇ ਵਿੱਚ ਪਾ ਦਿੱਤਾ ਗਿਆ। ਮੈਂ ਆਪ ਇਸ ਦਲੀਲ ਦੇ ਨਾਲ ਬਿਲਕੁਲ ਸਹਿਮਤ ਹਾਂ ਕਿ ਕਨਕਰੰਟ ਲਿਸਟ ਦੇ ਵਿੱਚੋਂ ਕੱਢ ਕੇ ਸਿੱਖਿਆ ਸਬਜੈਕਟ ਜਿਹੜਾ ਹੈ ਉਹ ਸਟੇਟ ਦਾ ਹੋਣਾ ਚਾਹੀਦਾ। ਕਿਉਂਕਿ ਪੰਜਾਬ ਜਾਂ ਜੰਮੂ ਕਸ਼ਮੀਰ ਲਾ ਲਓ, ਸਾਊਥ ਲਾ ਲਓ, ਇਹਨਾਂ ਸਾਰਿਆਂ ਦੇ ਸਮਾਜਿਕ ਜਾਂ ਆਰਥਿਕ ਜਾਂ ਇਤਿਹਾਸਿਕ ਉਹ ਵਖਰੇਵੇਂ ਨੇ। ਜੀ, ਸਹੀ ਹੈ। ਤਾਂ ਮਤਲਬ ਕਿ ਉਸ ਹਿਸਾਬ ਦੇ ਨਾਲ ਸਿੱਖਿਆ ਦਾ ਸੈਟਅਪ ਹੋਵੇ, ਉਸ ਹਿਸਾਬ ਦੇ ਨਾਲ ਸਟੇਟ ਆਪਣੀਆਂ ਨੀਤੀਆਂ ਕੱਢ ਸਕੇ। ਤਾਂ ਇਹ ਵੀ ਗੱਲ ਅੱਛੀ ਹੋਈ। ਫਿਰ ਉੱਥੇ ਕੁਝ ਲੋਕਲ ਮੁੱਦੇ ਜਿਹੜੇ ਆ ਇਸ ਹਫ਼ਤੇ ਗੂੰਜੇ ਆ। ਇੱਥੋਂ ਤੱਕ ਕਿ ਇੱਕ ਵਿਧਾਇਕ ਨੇ ਆਪਣਾ ਮੰਤਰੀ ਹੀ ਝੂਠਾ ਕਰਾਰ ਦੇ ਦਿੱਤਾ। ਇੱਥੋਂ ਤੱਕ ਕਿ ਇੱਕ ਵਿਧਾਇਕ ਨੇ ਹੂੰ, ਹੂੰ, ਬਈ ਆਪਣੇ ਸਰਕਾਰ ਦੇ ਸਾਰੇ ਪੋਲ ਪੱਟੇ ਜਿਹੜੇ ਖੋਲ ਦਿੱਤੇ ਕਿ ਕਿਵੇਂ ਇੱਕ ਇਕੋ ਟੂਰਿਜ਼ਮ ਯੋਜਨਾ ਸੀਗੀ ਜਿਹੜੀ, ਜਿਹਦਾ ਉਹ ਨੀਂਹ ਪੱਥਰ ਰੱਖ ਕੇ ਭੁੱਲ ਗਏ। ਮਤਲਬ ਕਿ ਇਸ ਤਰ੍ਹਾਂ ਦੇ ਲੋਕਲ ਮੁੱਦੇ ਵੀ ਆ। ਜਿਵੇਂ ਡਿੰਪੀ ਢਿੱਲੋਂ, ਉਹ ਕਹਿ ਰਹੇ ਸਨ ਕਿ ਸੁਸਾਇਟੀਆਂ ਦੀ ਮੈਂਬਰਸ਼ਿਪ ਬੰਦ ਕੀਤੀ ਗਈ ਆ ਕੋਆਪਰੇਟਿਵ ਦੀ, ਹੂੰ, ਤਾਂ ਹੂੰ, ਉਹ ਖੋਲਣੀ ਚਾਹੀਦੀ ਹੈ। ਬੇਸ਼ੱਕ ਤੁਸੀਂ ਐਡਵਾਂਸ ਅਗਲੇ ਨੂੰ ਪੈਸੇ ਲੈ ਕੇ ਮਾਲ ਚੁਕਾਓ, ਕਿਉਂਕਿ ਮਾਲ ਤੇ ਸਾਰਾ ਇੱਧਰੋਂ ਆਉਂਦਾ ਖੇਤੀ ਦਾ, ਜੀ। ਵਾਇਆ ਸੁਸਾਇਟੀਆਂ, ਤੇ ਸੁਸਾਇਟੀਆਂ ਦੀ ਮੈਂਬਰਸ਼ਿਪ ਨਹੀਂ ਬਣ ਰਹੀ। ਹੂੰ, ਤੋ ਇਸ ਕਰਕੇ ਕਿੱਲਤ ਪੈਦਾ ਹੋ ਗਈ। ਹੁਣ ਦੇਖੋ ਕਿੱਡਾ ਵੈਲਿਡ ਉਹਨਾਂ ਨੇ ਵੀ ਮੁੱਦਾ ਚੁੱਕਿਆ। ਸੋ ਲੋਕਲ ਮੁੱਦੇ ਵੀ ਆਏ ਨੇ, ਪਰ ਕੁਝ ਤਸਵੀਰਾਂ ਬੜੀਆਂ ਭਿਆਨਕ ਨੇ। ਜਿਵੇਂ ਗੋਲੀਆਂ ਵਾਲਾ ਮਸਲਾ ਨਿਕਲਿਆ ਕਿ ਕਿਵੇਂ ਜੇਲ੍ਹਾਂ ਦੇ ਵਿੱਚ ਖਪਤ 8 ਗੁਣਾ ਵੱਧ ਗਈ ਜਿਬ ਵਾਲੀਆਂ ਗੋਲੀਆਂ ਦੀ। ਕਿਸ ਹੂੰ, ਤਰ੍ਹਾਂ ਕਰੋੜਾਂ ਗੋਲੀਆਂ ਜਿਹੜੀਆਂ ਹਰ ਸਾਲ ਲਗਾਤਾਰ ਕੰਜ਼ਿਊਮ ਹੋ ਰਹੀਆਂ ਨੇ ਲਗਾਤਾਰ। ਉਹ ਇੱਕ ਰਿਪੋਰਟ ਆ ਗਈ ਵਿਧਾਨ ਸਭਾ ਦੇ ਵਿੱਚ। ਇਸ ਤੋਂ ਇਲਾਵਾ ਵੀ ਜੇ ਦੇਖੋਗੇ, ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ 652 ਸਵੀਕਾਰਤ ਪ੍ਰਵਾਨਿਤ ਸਾਮੀਆਂ ਦੇ ਵਿੱਚੋਂ 301 ਖਾਲੀ ਹੈ। ਇਹ ਵੀ ਉੱਥੇ ਪਤਾ ਲੱਗ ਗਿਆ। ਇਹ ਹੂੰ, ਤੋਂ ਇਲਾਵਾ ਜੇ ਤੁਸੀਂ ਵੇਖੋਗੇ, ਪ੍ਰੋਫੈਸਰਾਂ ਦੀਆਂ 2424, ਚਾਹੇ ਉਹ ਸਹਾਇਕ ਹੋਣ ਚਾਹੇ ਦੂਜੇ ਪ੍ਰੋਫੈਸਰ ਹੋਣ, 2424 ਅਸਾਮੀਆਂ ਇਹਨਾਂ ਦੀਆਂ ਖਾਲੀ ਹੈ। ਇਹ ਵੀ ਪਤਾ ਲੱਗ ਗਿਆ ਕਿ ਐਜੂਕੇਸ਼ਨ ਦਾ ਢੰਡੋਰਾ ਪਿੱਟਣ ਵਾਲੇ ਲੋਕ ਅਸਲੀਅਤ ਕੀ ਰੱਖਦੇ ਆ। ਸਿੱਖਿਆ ਮਾਡਲ ਦਾ ਵੀ ਉੱਥੇ ਭੇਤ ਖੁੱਲਿਆ ਕਿ ਕਿਸ ਹੂੰ, ਤਰ੍ਹਾਂ ਬਈ ਹੁਣ ਤੱਕ ਜੇ ਆਪਾਂ ਵੇਖੀਏ ਤਾਂ 21-22 ਤੋਂ ਲੈ ਕੇ 6 ਲੱਖ ਦਾਖਲੇ ਘਟ ਗਏ ਸਰਕਾਰੀ ਸਕੂਲਾਂ 'ਚ। ਇੱਕ ਦੋ ਖੁੱਲੇ ਆ, 7-8 ਸਕੂਲ ਬੰਦ ਹੋ ਗਏ। ਇਹ ਵੀ ਪਤਾ ਲੱਗ ਗਿਆ। ਯਾਨੀ ਬਹੁਤ ਅੱਛੇ ਮੁੱਦਿਆਂ ਨੂੰ ਵੀ ਛੋਇਆ ਗਿਆ, ਲੋਕਲ ਮੁੱਦਿਆਂ ਨੂੰ ਵੀ ਛੋਇਆ ਗਿਆ। ਹਾਂ, ਉੱਥੇ ਚੀਕ ਚਿੰਗਿਆੜਾ ਜਾਂ ਕਹਿ ਲਈਏ ਕਿ ਮੁੱਦਿਆਂ ਨੂੰ ਡਾਇਵਰਟ ਕਰਨ ਦੀ, ਖਬਰਾਂ ਨੂੰ ਬਣਾਉਣ ਦੀ ਉਹ ਜਿਹੜੀ ਇੱਕ ਭਾਵਨਾ ਹੈ, ਉਹ ਵੀ ਰੁਚੀ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਸੀ। ਔਰ ਸਭ ਤੋਂ ਵਿਵਾਦਤ ਟਿੱਪਣੀ ਕੀਤੀ ਇਸ ਹਫ਼ਤੇ ਖੁਦ ਸਪੀਕਰ ਸਾਹਿਬ ਨੇ, ਜਿਹੜੇ ਵਿਵਾਦਾਂ 'ਚ ਘਿਰ ਗਏ ਔਰ ਜਿਹੜੇ ਵਿਵਾਦਾਂ ਤੋਂ ਬਿਨਾਂ ਰਹਿ ਹੀ ਨਹੀਂ ਸਕਦੇ। ਆਪਾਂ ਹੂੰ, ਕਹਿੰਦੇ ਨੇ ਫਲਾਣਿਆ ਮੈਂ ਤੇਰੇ ਬਿਨਾਂ ਰਹਿ ਨਹੀਂ ਸਕਦਾ, ਜੀ ਨਹੀਂ ਸਕਦਾ। ਹੂੰ, ਪਰ ਹੂੰ, ਸੰਧਵਾ ਇੱਕ ਐਸੇ ਲੀਡਰ ਹੈ ਜਿਹੜੇ ਵਿਵਾਦਾਂ ਤੋਂ ਬਗੈਰ, ਪੰਗਿਆਂ ਤੋਂ ਬਗੈਰ ਰਹਿ ਨਹੀਂ ਸਕਦੇ। ਸਪੀਕਰ ਦੀ ਪਦਵੀ ਤੇ ਬੈਠ ਕੇ ਜਿਸ ਤਰ੍ਹਾਂ ਇਹਨਾਂ ਨੇ ਦਾੜੀਆਂ ਬਾਰੇ ਟਿੱਪਣੀ ਕੀਤੀ, ਬਹੁਤ ਸ਼ਰਮਨਾਕ ਨਿੰਦਣਯੋਗ ਬਣ ਗਏ। ਜੀ, ਬਿਲਕੁਲ। ਤੇ ਅਗਲੇ ਮਸਲੇ ਵੱਲ ਵਧੀਏ ਮਿੰਟੂ ਜੀ, ਗੱਲ ਕਰੀਏ ਆਪਾਂ। ਪੰਜਾਬ ਦੇ ਵਿੱਚ ਜਿਹੜੇ ਲੋਕਾਂ ਦੇ ਰਾਸ਼ਨ ਕਾਰਡ ਕੱਟੇ ਗਏ ਆ, ਲੱਖਾਂ ਲੋਕਾਂ ਦੇ ਰਾਸ਼ਨ ਕਾਰਡ ਕੱਟੇ ਗਏ ਜੀ। ਦੇਖੋ, ਰਾਸ਼ਨ ਕਾਰਡ ਕੱਟਣ ਦਾ ਜਿਹੜਾ ਮਸਲਾ ਹੈ ਨਾ, ਰਾਸ਼ਨ ਕਾਰਡ ਕਿੱਥੋਂ ਸਟਾਰਟ ਹੁੰਦੇ ਆ। ਦਰਅਸਲ ਕੀ ਆ ਕਿ ਅਕਾਲੀ ਸਰਕਾਰ ਦੇ ਵਿੱਚ ਮੈਂ ਆਪਣੇ ਅੱਖੀ ਦੇਖਿਆ, ਇੱਕ ਲਾਇਸੈਂਸ ਅਸਲੇ ਵਾਲਾ ਤੇ ਇੱਕ ਰਾਸ਼ਨ ਕਾਰਡ। ਇਹ ਜੀ। ਕਹਿੰਦੇ ਸੀ ਜੇ ਘਰ ਘਰ 'ਚ ਨਾ ਲੰਬੀ ਬਣੇ ਤਾਂ ਹੂੰ, ਹੂੰ, ਫਿਰ ਲੰਬੀ 'ਚ ਸਾਡਾ ਬਣਿਆ ਦਾ ਕੀ ਫਾਇਦਾ। ਹੂੰ, ਤਾਂ ਇਸ ਕਰਕੇ ਅਸਲਾ ਲਾਇਸੈਂਸ ਤੇ ਰਾਸ਼ਨ ਕਾਰਡ ਉਦੋਂ ਜ਼ਿਆਦਾ ਖੁੱਲੇ ਆ। ਕਿਉਂ? ਕਿਉਂਕਿ ਜਿਹੜੀ
ਇਹਨਾਂ ਦੀ ਸਰਕਾਰ 12 ਚ ਰਿਪੀਟ ਹੋਈ ਸੀਗੀ, ਤਾਂ ਜੀ। ਉਹਦੇ ਚ ਮੁਫਤ ਆਟਾ ਦਾਲ ਵਾਲਾ ਬਹੁਤ ਵੱਡਾ ਮਸਲਾ ਸੀਗਾ, ਬਹੁਤ ਵੱਡਾ ਮਸਲਾ ਸੀਗਾ, ਕਿਉਂਕਿ ਪੀਡੀਐਸ ਸਟਾਰਟ ਹੋਇਆ ਸੀਗਾ, ਇਹਨਾਂ ਦੇ ਟੈਨਿਓਰ ਦੇ ਵਿੱਚ ਉਹ ਵਧਿਆ ਫੁੱਲਿਆ, ਤੇ ਉਸ ਤੋਂ ਬਾਅਦ ਤਾਂ ਫਿਰ ਬੱਲੇ ਬੱਲੇ ਹੋ ਗਈ ਇਹਨਾਂ ਦੀ। ਤੇ ਉਸ ਤੋਂ ਬਾਅਦ ਹੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੇ ਸੁਖਬੀਰ ਸਿੰਘ ਬਾਦਲ ਆਮੋ ਸਾਹਮਣੇ ਹੋ ਗਏ ਸਨ। ਕਿਉਂਕਿ ਰਾਸ਼ਨ ਕਾਰਡਾਂ ਤੇ ਲੱਗਦੀਆਂ ਫੋਟੋਆਂ ਦੇ ਵਿੱਚੋਂ ਜਦੋਂ ਸੁਖਬੀਰ ਸਿੰਘ ਬਾਦਲ ਗਾਇਬ ਹੋਇਆ ਤੇ ਉਹ ਰਾਸ਼ਨ ਕਾਰਡ ਰਾਤੋਂ ਰਾਤ ਵਾਪਸ ਲੈਣੇ ਪਏ, ਫਿਰ ਫੋਟੋਆਂ ਛਪੀਆਂ, ਉਦੋਂ ਪਤਾ ਲੱਗ ਗਿਆ ਸੀਗਾ ਕਿ ਇਹਨਾਂ ਦਾ ਆਮੋ ਸਾਹਮਣਾ ਹੋਇਆ। ਉਤੋਂ ਲੈ ਕੇ ਅੱਜ ਤੀਕਰ ਇਹ ਰਾਸ਼ਨ ਕਾਰਡਾਂ ਵਾਲਾ ਵਿਵਾਦ, ਤੁਹਾਨੂੰ ਇਤਿਹਾਸ 'ਚ ਲਿਜਾ ਕੇ ਥੋੜਾ ਪਿੱਛੇ ਲਿਜਾ ਕੇ ਇਸ ਕਰਕੇ ਦੱਸ ਰਿਹਾ ਵਾਂ ਕਿ ਜਦੋਂ ਤੋਂ ਇਹ ਯੋਜਨਾ ਸਫਲਤਾਪੂਰਵਕ ਪੰਜਾਬ 'ਚ ਲਾਂਚ ਹੋਈ, ਉਦੋਂ ਤੋਂ ਹੀ ਇਹਦੇ ਤੇ ਤਸਵੀਰ ਕਸ਼ੀ ਨੂੰ ਲੈ ਕੇ, ਬਈ ਉਦੋਂ ਤੋਂ ਪ੍ਰਿੰਟਿੰਗ ਨੂੰ ਲੈ ਕੇ, ਉਦੋਂ ਤੋਂ ਹੀ ਗਿਣਤੀਆਂ ਨੂੰ ਲੈ ਕੇ, ਮਿਣਤੀਆਂ ਨੂੰ ਲੈ ਕੇ ਵਿਵਾਦ ਚੱਲਦੇ ਆਏ। ਕਾਂਗਰਸ ਸਰਕਾਰ 'ਚ ਵੀ ਇਸ ਤਰ੍ਹਾਂ ਹੀ ਹੋਇਆ, ਪਹਿਲਾਂ ਇਹਨਾਂ ਨੇ ਕਾਰਡ ਕੱਟੇ, ਫਿਰ ਇਹਨਾਂ ਨੇ ਕਾਰਡ ਬਣਾਏ, ਫਿਰ ਸਮਾਰਟ ਕਾਰਡ ਬਣਾਏ, ਉਹਦੇ ਤੇ ਫੋਟੋ ਲਾਈ ਸੀਗੀ ਸ਼ਾਇਦ ਅਮਰਿੰਦਰ ਸਿੰਘ ਹੋਰਾਂ ਦੀ। ਇਹਨਾਂ ਦੀ ਸਰਕਾਰ ਦੇ ਵਿੱਚ ਵੀ ਅਜਿਹਾ ਹੀ ਹੋਇਆ, ਪਹਿਲਾਂ ਇਹਨਾਂ ਨੇ ਕਾਰਡ ਕੱਟੇ, ਫਿਰ ਕਾਰਡ ਬਣਾਏ, ਹੁਣ ਫਿਰ ਕਹਿੰਦੇ ਆ ਕਿ ਬਈ 22,11,000 ਕੇਸਾਂ ਦੀ ਵੈਰੀਫਿਕੇਸ਼ਨ ਹੋਈ ਆ, ਜਿਹਦੇ ਚੋਂ 2,81,000 ਕਾਰਡ ਜਿਹੜੇ ਆ ਉਹ ਯੋਗ ਨਹੀਂ ਪਾਏ ਗਏ। ਦੇਖੋ ਮੈਂ ਵਾਰ-ਵਾਰ ਕਹਿੰਦਾ ਯੋਗ ਹੈ ਵੀ ਨਹੀਂ ਜੀ। ਇੱਥੇ ਸਾਰਾ ਪੰਜਾਬ ਦੇਖੋ 55 ਲੱਖ ਫੈਮਿਲੀ ਸੀਗੀ, ਤੇ ਉਹਦੇ ਚੋਂ 40-45 ਲੱਖ ਤੇ ਫੈਮਿਲੀ ਇਹ ਲਾਭ ਲੈ ਰਹੀ ਸੀਗੀ, ਤਾਂ ਕੀ ਇਹ ਯੋਗ ਹੈਗੇ ਨੇ? ਕਿਉਂਕਿ ਇਹਦੇ ਵਿੱਚ ਸ਼ਰਤਾਂ ਤਾਂ ਕੋਈ ਦੇਖਦਾ ਹੀ ਨਹੀਂ ਜੀ। ਸਰ ਸ਼ਰਤਾਂ 2.5 ਕਿੱਲਿਆਂ ਵਾਲਾ ਵੀ ਇਹ ਨਹੀਂ ਲੈ ਸਕਦਾ। ਘਰ ਦੇ ਵਿੱਚ ਜਿਹਦੇ ਕੋਲ ਗੱਡੀ ਆ, ਮੈਨੂੰ ਦੱਸੋ ਵੀ ਘਰ ਦੇ ਵਿੱਚ ਗੱਡੀ ਆਪਣੇ ਹਰੇਕ ਦੂਜੇ ਤੀਜੇ ਘਰ ਆ ਜੀ, ਕਾਰ ਖਲੋਤੀ, ਕਿਸੇ ਕੋਲ ਮਰੂਤੀ ਆ, ਕਿਸੇ ਕੋਲ ਇਹਦੇ ਉੱਤੇ ਆ, ਕਿਸੇ ਦੇ ਕੋਲ ਹੋਰ ਹੈ, ਕਿਸੇ ਦੇ ਕੋਲ ਹੋਰ ਹੈ, ਤੇ ਅੱਜ ਤੇ ਪਿੰਡਾਂ ਦੇ ਵਿੱਚ ਡਿਫੈਂਡਰਾਂ ਖਲੋਤੀਆਂ ਨੇ। ਘਰ ਦੇ ਵਿੱਚ ਗੱਡੀ ਆ, ਏਸੀ ਵੀ ਜੇ ਲੱਗਾ ਤੁਹਾਡੇ ਘਰ, ਹੁਣ ਏਸੀ ਤੇ ਮਤਲਬ ਕਿ ਆਮ ਹੀ ਘਰਾਂ ਦੇ ਵਿੱਚ ਫਿੱਟ ਨੇ, ਆਮ ਇੱਕ ਕਮਰੇ ਵਾਲੇ ਘਰ ਦੇ ਵਿੱਚ ਵੀ ਮੈਂ ਏਸੀ ਦੇਖੇ, ਠੀਕ ਹੈ ਨਾ ਜੀ। ਸੋ ਜਦੋਂ ਕੰਡੀਸ਼ਨਸ ਇਦਾਂ ਦੀਆਂ ਨੇ, ਤਾਂ ਫਿਰ ਜਦੋਂ ਵੇਖਣੀਆਂ ਨੇ, ਕਿਉਂਕਿ ਵੋਟ ਮੁਖੀ ਰਾਜਨੀਤੀ ਹਾਵੀ ਆ, ਪ੍ਰਭਾਵੀ ਆ, ਬਣਾਈ ਤੁਰੇ ਚੱਲੋ, ਬਣਾਈ ਤੁਰੇ ਚੱਲੋ, ਉਹ ਜਿਵੇਂ ਸਖਤੀ ਹੁੰਦੀ ਆ ਫਿਰ ਉਵੇਂ ਹੀ ਉਹ ਬਾਹਰ ਹੋ ਜਾਂਦੇ, ਜਿਹੜੇ ਬਾਹਰ ਹੁੰਦੇ ਲੋਕ ਫਿਰ ਉਹ ਰੌਲਾ ਪਾਉਂਦੇ ਆ, ਸਰਕਾਰਾਂ ਫੇਰ ਕਰ ਕਰਾ ਕੇ ਕਿਤੇ ਨਾ ਕਿਤੇ ਕਾਰਡ ਬਣਾ ਦਿੰਦੀਆਂ ਨੇ ਏਦਾਂ। ਵੈਸੇ ਜੇ ਤੁਸੀਂ ਵੇਖੋਗੇ ਤੇ ਹਰਿਆਣੇ ਦੇ ਵਿੱਚ ਵੀ ਜਿਹੜੇ ਉੱਥੇ ਕਾਰਡ ਕੱਟੇ ਗਏ, 17 ਲੱਖ ਕਾਰਡ ਕੱਟੇ ਜਾ ਚੁੱਕੇ ਨੇ ਹੁਣ ਤੱਕ ਉੱਥੇ ਜੀ। ਹਿਮਾਚਲ ਪ੍ਰਦੇਸ਼ ਦੇ ਵਿੱਚ ਸ਼ਾਇਦ 36 ਕੇ 37,000, ਉੱਤਰਾਖੰਡ 'ਚ 80,000, ਇਸ ਤਰ੍ਹਾਂ ਰਾਸ਼ਨ ਕਾਰਡ ਕੱਟੇ। ਪੂਰੇ ਇੰਡੀਆ 'ਚ ਇਹ ਪੰਗਾ ਹੈ। ਕਿਉਂ? ਕਿਉਂਕਿ ਇਮਾਨਦਾਰੀ ਤੇ ਅਸੀਂ ਵਰਤਣੀ ਨਹੀਂ ਜੀ। ਮਤਲਬ ਕਿੰਨੇ ਲੋਕ ਹੋਣਗੇ, ਮੇਰੀ ਗੱਲ ਸੁਣੋ, ਇਮਾਨਦਾਰੀ ਨਾਲ ਦੇਖਿਓ ਕਦੇ ਸੋਚ ਕੇ, ਇੱਥੇ ਕਿਹੜੀ ਗੱਡੀ, ਆਡੀ ਗੱਡੀ ਸੀ ਸ਼ਾਇਦ, ਜਿਹਦੇ 'ਚ ਗੱਟਾ ਰੱਖਦਾ ਇੱਕ ਵਾਰੀ ਫੜਿਆ ਗਿਆ ਸੀ। ਮੈਂ ਐਸੇ ਬੰਦਿਆਂ ਨੂੰ ਜਾਣਦਾ ਜਿਹੜੇ ਬੰਦਿਆਂ ਦੀਆਂ ਕੋਠੀਆਂ ਪਿੰਡ 'ਚੋਂ ਚੋਟੀ ਦੀਆਂ ਹੁੰਦੀਆਂ, ਤੇ ਉਹ ਰਾਸ਼ਨ ਵੰਡਣ ਵਾਲੇ ਦਿਨ ਉੱਥੇ ਸਭ ਤੋਂ ਪਹਿਲਾਂ ਖਲੋਤੇ ਹੁੰਦੇ ਨੇ ਗੱਟਾ ਫੜ ਕੇ, ਜਿਨ੍ਹਾਂ ਦੇ ਕੋਲ, ਅੱਛਾ ਉਹ ਗੱਟਾ ਜਿਹੜਾ ਐਡਾ ਟਰੈਕਟਰ ਹੁੰਦਾ ਕਿ ਸ਼ਾਇਦ ਰਸ਼ੀਅਨ ਟੈਂਕ ਵੀ ਨਹੀਂ ਉੱਡਾ ਹੁੰਦਾ, ਆ ਜੀ ਜੌਨ ਡੀਅਰ ਹੈ ਤੇ ਫਲਾਣਾ ਅਰਜਨ ਹੈ, ਉਹਦੇ ਤੇ ਰੱਖ ਕੇ ਲੈ ਕੇ ਜਾਂਦੇ ਨੇ। 13 ਲੱਖ ਜਿਨ੍ਹਾਂ ਦੇ ਗੱਟੇ ਰੱਖ ਕੇ ਲੈ ਕੇ ਜਾਂਦੇ ਰਾਸ਼ਨ ਵਾਲੇ ਜੀ, ਓਬਵੀਅਸ ਹੈ। ਤਾਂ ਮਤਲਬ ਕਿ ਅਸੀਂ ਇਹਨਾਂ ਨੂੰ ਕਿਵੇਂ ਮੰਨ ਸਕਦੇ ਆ, ਕਿਵੇਂ ਡਿਫੈਂਡ ਕਰਾਂਗੇ? ਅੱਛਾ ਜਿਹੜਾ ਬੰਦਾ 12 ਚ ਗਰੀਬ, ਮੰਨ ਲਓ 12 ਚ ਗਰੀਬ ਸੀ, ਕਿ ਉਹ 26 ਚ ਵੀ ਗਰੀਬ ਤੁਰਿਆ ਆਉਂਦਾ, 26 ਚ ਵੀ ਗਰੀਬ ਤੁਰਿਆ ਆਉਂਦਾ, ਮੰਨ ਲਓ ਕੋਈ ਉਸ ਵੇਲੇ ਠੀਕ ਹੈ ਕੋਈ ਜ਼ਰੂਰਤਮੰਦ ਹੋਏਗਾ, ਕਿ ਇੱਕ ਵੀ ਬੰਦਾ ਇਹਨਾਂ ਚੋਂ ਕੋਈ ਤਰੱਕੀ ਨਹੀਂ ਕਰ ਸਕਿਆ। ਤਾਂ ਗੱਲ ਅਸਲ ਦੇ ਵਿੱਚ ਨੀਅਤ ਦੀ ਹੁੰਦੀ ਹੈ। ਮੈਂ ਖੁਦ ਇਦਾਂ ਦੀਆਂ ਸਹੂਲਤਾਂ ਨੂੰ ਵਿਡਰਾ ਕੀਤਾ, ਛੱਡਿਆ, ਆਪ ਜਾ ਕੇ ਫਾਰਮ ਭਰੇ ਆ, ਆਪ ਜਾ ਕੇ ਮੱਥਾ ਮਾਰਿਆ ਕਿ ਮੈਨੂੰ ਨਹੀਂ ਚਾਹੀਦੀਆਂ, ਮੈਂ ਪੈਰਾਂ ਤੇ ਖੜਾ ਸਮਰੱਥ ਹਾਂ। ਤਾਂ ਐਸਾ ਸਾਡੇ ਵਿੱਚ ਹੋਣਾ ਚਾਹੀਦਾ ਕਿ ਅਸੀਂ ਆਪਣੇ ਆਪ ਹੀ ਇਹ ਚੀਜ਼ਾਂ ਛੱਡੀਏ। ਲਿਹਾਜ਼ਾ ਰਾਸ਼ਨ ਕਾਰਡ ਕੱਟੇ ਵੀ ਜਾ ਰਹੇ ਆ, ਹੁਣ ਰਾਸ਼ਨ ਕਾਰਡ ਇਹ ਕਹਿੰਦੇ ਪ੍ਰਵਾਸੀਆਂ ਦੇ ਬਣਾਵਾਂਗੇ, ਉਹਦੇ ਤੇ ਵਿਵਾਦ ਵੀ ਹੈ ਜੀ। ਤੇ ਮਿੰਟੂ ਜੀ ਪਿੱਛੇ ਜੇ ਇੱਕ ਆਪਾਂ ਖਬਰਾਂ ਵੀ ਸ਼ਾਇਦ ਸਾਂਝੀਆਂ ਕੀਤੀਆਂ ਸੀ, ਰਾਜ ਸਰਕਾਰ ਦਾ ਤੇ ਕੇਂਦਰ ਸਰਕਾਰ ਦੇ ਵਿਚਾਲੇ ਰੇੜਕਾ ਵੀ ਪੈ ਗਿਆ ਸੀਗਾ। ਇਹ ਪੰਜਾਬ ਵਾਲੇ ਪੋਲਿਟਿਕਸ ਵੀ ਕਰਦੇ ਸੀਗੇ, ਉਹ ਕਹਿੰਦੇ ਨਹੀਂ ਜਿਹੜੇ ਜਾਇਜ਼ ਆ ਉਹਨਾਂ ਨੂੰ ਦਿਓ ਸ਼ਾਇਦ। ਨਹੀਂ, ਕੇਂਦਰ ਸਰਕਾਰ ਤਾਂ ਉਸ ਡਾਟੇ ਦੇ ਮੁਤਾਬਕ, ਹੁਣ ਡਾਟਾ ਫੇਰ ਚਲਾ ਜਾਊਗਾ, ਤੁਹਾਡੀ ਮਰਦਮਸ਼ੁਮਾਰੀ ਹੋਈ,
ਉਹਨਾਂ ਕੋਲ ਡਾਟਾ ਫਿਰ ਅਪਡੇਟ ਹੋ ਜਾਏਗਾ। ਉਹ ਕਹਿਣਗੇ ਕਿ ਤੁਹਾਡੇ ਪਰਿਵਾਰ ਇੰਨੇ ਯੋਗ ਹੈ, ਅਸੀਂ ਇੰਨਿਆਂ ਦੇ ਹਿਸਾਬ ਨਾਲ ਰਾਸ਼ਨ ਦੇਵਾਂਗੇ, ਤੁਸੀਂ ਭਾਵੇਂ ਸਾਰੇ ਪੰਜਾਬ ਨੂੰ ਫ੍ਰੀ ਖਿਲਾ ਦਿਓ। ਜੀ ਠੀਕ ਹੈ ਨਾ ਜੀ। ਜਦੋਂ ਉਹਨਾਂ ਦੇ ਕੋਲ ਡਾਟਾ ਅਪਡੇਟ ਹੋਏਗਾ, ਉਹ ਤੁਹਾਨੂੰ ਫੇਰ ਕਹਿਣਗੇ ਕਿ ਅਸੀਂ ਤੇ ਇੰਨੇ ਯੋਗ ਬੰਦਿਆਂ ਨੂੰ ਦੇ ਸਕਦੇ ਹਾਂ, ਤੇ ਤੁਹਾਡਾ ਕੋਟਾ ਇੰਨਾ ਬਣਦਾ, ਸਾਡੇ ਵੱਲੋਂ ਤੁਸੀਂ ਆਪਦੇ ਕੋਲੋਂ ਪਾ ਕੇ 50 ਲੱਖ ਦੀ 50 ਲੱਖ ਫੈਮਲੀਜ਼ ਨੂੰ ਦੇ ਦਿਓ, 55 ਲੱਖ ਫੈਮਲੀਜ਼ ਨੂੰ ਦੇ ਦਿਓ। ਜੀ ਇਸ ਕਰਕੇ ਕੇਂਦਰ ਸਰਕਾਰ ਜੋ ਆਪਦੇ ਹਿੱਸੇ ਦਾ ਉਹਦੀ ਕਟੌਤੀ ਕਰਦਾ ਰਹਿੰਦਾ ਹੈ। ਤਾਂ ਉਹਨਾਂ ਨੇ ਤਾਂ ਬਹੁਤ ਵੱਡੇ ਪੱਧਰ ਤੇ ਪੂਰੇ ਇੰਡੀਆ ਚੋਂ ਕਾਟ ਕੱਟ ਦਿੱਤੇ, ਕਰੋੜਾਂ ਦੀ ਗਿਣਤੀ ਬਣ ਜਾਏਗੀ ਜੇ ਤੁਸੀਂ ਆਲ ਓਵਰ ਦੇਖੋਗੇ ਤਾਂ। ਜੀ ਬਿਲਕੁਲ। ਅਗਲੀ ਗੱਲ ਕਰੀਏ ਉਸ ਮਸਲੇ ਦੀ ਮਿੰਟੂ ਜੀ, ਜਿਸ ਮਸਲੇ ਤੇ ਕੇਜਰੀਵਾਲ ਨੇ ਨਵੇਂ ਫਾਰਮੂਲੇ ਕੱਢ ਕੇ ਵੋਟਾਂ ਮੰਗੀਆਂ ਸਨ। ਅਸੀਂ ਆਹ ਕਰ ਦਾਂਗੇ, ਸਿਹਤ ਨੂੰ ਐਂ ਕਰ ਦਾਂਗੇ, ਸਿੱਖਿਆ ਨੂੰ ਐਂ ਕਰ ਦਾਂਗੇ, ਟਰਾਂਸਪੋਰਟ ਮਾਫੀਏ ਨੂੰ ਭਜਾ ਦਾਂਗੇ। ਕਹਿੰਦੇ ਸਮਾਨ ਖੁਣੋ ਹੀ ਸਰਕਾਰੀ ਬੱਸਾਂ ਕੰਡਮ ਹੋ ਗਈਆਂ ਜੀ ਪੰਜਾਬ ਦੀਆਂ। ਤੇ ਜਦੋਂ ਪਾਲਿਸੀਜ਼ ਤੁਹਾਡੀਆਂ ਸਹੀ ਨਾ ਹੋਣ, ਫਿਰ ਉਦੋਂ ਇਸ ਤਰ੍ਹਾਂ ਹੀ ਹੁੰਦਾ ਹੈ ਜੀ ਕਿ ਇੱਕ ਕਮਾਲ ਦੀ ਗੱਲ ਵੇਖੋ, 800 ਬੱਸਾਂ ਕੰਡਮ ਹੋਈਆਂ, 800 ਬੱਸਾਂ ਕੰਡਮ ਹੋਈਆਂ ਤੇ 40 ਏਸੀ, ਜੀ ਮਤਲਬ ਏਸੀ ਵੋਲਵੋ, ਤੇ 800 ਦੂਜੀਆਂ ਬੱਸਾਂ ਨੇ ਜਿਹੜੀਆਂ ਕੰਡਮ ਹੋਈਆਂ। ਹੁਣ ਜਦੋਂ ਬੱਸ ਖੜ ਜਾਂਦੀ ਹੈ, ਖੜੀਆਂ ਬੱਸਾਂ ਦਾ ਵੀ ਟੈਕਸ ਪੈਂਦਾ ਰਹਿੰਦਾ ਹੈ। ਇੰਟਰਸਟਿੰਗ ਗੱਲ ਹੈ, ਮੈਂ ਤੁਹਾਨੂੰ ਕਈ ਵਾਰ ਦੱਸ ਚੁੱਕਾ ਕਿ ਮੈਂ ਟਰਾਂਸਪੋਰਟ ਧੰਦੇ ਤੋਂ ਬਹੁਤ ਬਖੂਬੀ ਵਾਕਿਫ ਹਾਂ। ਜੀ ਪਰ ਉਹ ਸਹੂਲੀਅਤ ਤੁਹਾਡੀ ਰੋਡ ਤੋਂ ਲੈ ਜਾਂਦੀ ਹੈ, ਸਹੂਲੀਅਤ ਨਹੀਂ ਮਿਲ ਰਹੀ। ਬੱਸ ਕੰਡਮ ਦਾ ਮਤਲਬ ਕੀ ਹੈ ਕਿ ਬੱਸ ਚੱਲ ਨਹੀਂ ਰਹੀ, ਪਰ ਬੱਸ ਕਾਗਜ਼ਾਂ ਦੇ ਵਿੱਚ ਬੰਦ ਵੀ ਨਹੀਂ ਹੁੰਦੀ ਤਾਂ ਟੈਕਸ ਪੈਂਦਾ। ਜੇ ਬੱਸ ਦਾ ਲੋਨ ਹੈ ਤਾਂ ਬੱਸ ਦੀ ਕਿਸ਼ਤ ਪੈਂਦੀ ਰਹੂ, ਵਿਆਜ ਪੈਂਦਾ ਰਹੂ। ਸੋ ਇਹ ਪੰਗਾ। ਤਾਂ ਗੱਲ ਇਹ ਹੈ ਕਿ ਪਿਛਲੇ 4 ਸਾਲਾਂ ਦੇ ਦੌਰਾਨ ਪੰਜਾਬ ਸਰਕਾਰ ਨੇ ਨਾ ਤਾਂ ਕੋਈ ਵੱਡਾ ਕੋਈ ਫਲੀਟ ਪਾਇਆ ਰੋਡਵੇਜ਼ ਦੇ ਵਿੱਚ, ਪੀਆਰਟੀਸੀ ਦੇ ਵਿੱਚ, ਨਾ ਹੀ ਕੋਈ ਕੱਚਾ ਮੁਲਾਜ਼ਮ ਪੱਕਾ ਕੀਤਾ। ਦੋਵੇਂ ਗੱਲਾਂ ਨੇ। ਤੇ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਰੋਡਵੇਜ਼ ਤੇ ਪੀਆਰਟੀਸੀ ਦੀਆਂ ਮਿਲਾ ਕੇ 800 ਬੱਸਾਂ ਇਸ ਵੇਲੇ ਕੰਡਮ ਹੋ ਚੁੱਕੀਆਂ ਨੇ। ਯਾਨੀ ਇਹਨਾਂ ਦੇ ਕੋਲ ਟਾਇਰ ਤੇ ਬੈਟਰੀਆਂ ਤੱਕ ਦੇ ਪੈਸੇ ਨਹੀਂ ਹੈ। ਬੱਸਾਂ ਮਤਲਬ ਕਿ ਚੱਲ ਸਕਦੀਆਂ ਨੇ, ਹੁਣ ਟਾਇਰ ਤੋਂ ਬਗੈਰ ਬੱਸ ਕਿਵੇਂ ਚੱਲੇਗੀ, ਬੈਟਰੀ ਤੋਂ ਬਗੈਰ ਕਿਵੇਂ ਚੱਲੇਗੀ। ਹੁਣ ਤੇ ਧੱਕੇ ਵੀ ਨਹੀਂ ਨਾ ਲਾ ਸਕਦੇ, ਕਿਉਂਕਿ ਫੋਟੋਆਂ ਵਾਇਰਲ ਹੋ ਜਾਂਦੀਆਂ ਨੇ। ਉਹ ਤੇ ਸਾਡਾ ਹੀ ਦੌਰ ਸੀ ਕਿ ਪਹਿਲਾਂ ਧੱਕਾ ਲਾਓ ਫਿਰ ਜਾ ਕੇ ਵਿੱਚ ਬੈਠੋ, ਤੇ ਵਿੱਚ ਵੀ ਕਈ ਵਾਰ ਜਗ੍ਹਾ ਨਾ ਮਿਲੀ ਤੇ ਕਹਿਣਾ ਛੱਤ ਤੇ ਚੜ ਜਾਓ। ਗੱਲ ਇਹ ਆ ਕਿ ਇਹ ਕਾਰਪੋਰੇਟ ਘਰਾਣਿਆਂ ਦੀਆਂ ਜਿਹੜੀਆਂ ਪ੍ਰਾਈਵੇਟ ਬੱਸਾਂ ਨੇ, ਹੁਣ ਇਹ ਬੜਾ ਕਾਰਪੋਰੇਟ ਕਹਿੰਦੇ ਸੀਗੇ, ਹੁਣ ਇਹਨਾਂ ਦੇ ਵਿੱਚ ਵੀ ਬੰਦੇ ਬੈਠੇ ਨੇ। ਇਹਦੇ ਸੁਖਬੀਰ ਬਾਦਲ ਦੀਆਂ ਬੱਸਾਂ 'ਚ ਬੰਦ ਕਰਾਉਂਦੇ ਹੁੰਦੇ ਸੀ, ਹੁਣ ਤੇ ਇਹਨਾਂ ਦੇ ਆਪਦੇ ਵੱਡੇ ਟਰਾਂਸਪੋਰਟਰ ਨੇ, ਜਿਹੜੇ ਡਿੰਪੀ ਢਿੱਲੋਂ ਹੀ। ਤਾਂ ਹੁਣ ਫਿਰ ਫਾਇਦਾ ਕਿਹਨੂੰ ਹੋ ਰਿਹਾ ਹੋਵੇਗਾ? ਅੱਗੇ ਤੇ ਤੁਸੀਂ ਇਹਨਾਂ ਚੀਜ਼ਾਂ ਦਾ ਮੜ ਦਿੰਦੇ ਸੋ ਕਿ ਫਾਇਦਾ ਹੋ ਰਿਹਾ ਜੀ ਸੁਖਬੀਰ ਬਾਦਲ ਹੋਰਾਂ ਨੂੰ, ਹੁਣ ਕਿਹਨੂੰ ਹੋ ਰਿਹਾ ਸੁਖਬੀਰ ਬਾਦਲ ਤੋਂ ਇਲਾਵਾ? ਤੁਹਾਡੇ ਵਿੱਚ ਵੀ ਟਰਾਂਸਪੋਰਟਰ ਬੈਠੇ ਨੇ। ਗੱਲ ਇਹ ਆ ਕਿ ਇੱਕ ਤੇ ਭ੍ਰਿਸ਼ਟ ਅਧਿਕਾਰੀਆਂ ਦਾ ਜਿਹੜਾ ਸਿਸਟਮ ਆ, ਉਹ ਲੈ ਲੱਥਾ ਇਸ ਸਾਰੀ ਜਿਹੜੀ ਆਵਾਜਾਈ ਦੀ ਨਾ ਕਹਾਣੀ ਆ, ਉਹ ਉਲਝੀ ਇਸੇ ਕਰਕੇ ਕਿਉਂਕਿ ਇਹਨਾਂ ਦੇ ਵਿੱਚ ਵੀ ਬੇਈਮਾਨ ਲੋਕ ਬੈਠੇ ਆ। ਦੂਜੇ ਕਿ ਜਿਨ੍ਹਾਂ ਦੇ ਵਿੱਚ ਵਿਲ ਪਾਵਰ ਹੀ ਨਹੀਂ ਹੈਗੀ, ਜਿਨ੍ਹਾਂ ਦੇ ਵਿੱਚ ਵਿਜ਼ਡਮ ਹੀ ਨਹੀਂ ਹੈਗਾ, ਉਹ ਨੇਤਾ ਪੇਸ਼ ਪਏ ਨੇ। ਸੋ ਇਸ ਕਰਕੇ ਕਿਸੇ ਸਮੇਂ ਜਿਹੜਾ 3507 ਸਰਕਾਰੀ ਬੱਸਾਂ ਦਾ ਫਲੀਟ ਸੀਗਾ, ਉਹ ਅੱਜ ਜੇ ਤੁਸੀਂ ਵੇਖੋਗੇ ਤਾਂ ਮੇਰੇ ਖਿਆਲ ਦੇ ਨਾਲ ਜੇ 3507 ਚੋਂ ਗਿਣੀਏ ਤਾਂ ਰੋਡਵੇਜ਼ ਦੇ ਸੀਗੇ ਇੱਕ ਵੇਲੇ 2407 ਤੇ ਪੀਆਰਟੀਸੀ ਦੇ 1100 ਰੂਟ ਜਿੱਥੇ ਬੱਸਾਂ ਚੱਲਦੀਆਂ ਸਨ। ਠੀਕ ਹੈ ਜੀ। ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਕਿੰਨੀ ਵੱਡੀ ਗਿਣਤੀ ਸੀ। ਤੇ ਅੱਜ ਇਸ ਵੇਲੇ ਰੋਡਵੇਜ਼ ਦੇ ਬੇੜੇ 'ਚ ਸਿਰਫ ਹੈਗੇ ਆ ਮੇਰੇ ਖਿਆਲ ਦੇ ਨਾਲ 1300 ਤੇ ਪੀਆਰਟੀਸੀ ਦੇ 800 ਰਹਿ ਗਏ ਆ। ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿੰਨੇ ਵੱਡੇ ਪੱਧਰ ਤੇ ਰੂਟ ਜਿਹੜੇ ਉਹ ਸਖਣੇ ਹੋ ਗਏ ਸਰਕਾਰੀ ਬੱਸਾਂ ਕੋਲ। ਜੀ ਬਿਲਕੁਲ। ਡਾਕਟਰ ਤਾਂ ਬਣ ਜਾਂਦੇ ਆ, ਪਰ ਡਾਕਟਰ ਹੈ ਨਹੀਂ ਗੇ ਅਸਲ ਦੇ ਵਿੱਚ। ਲੋਕਾਂ ਨੂੰ ਮੂਹਰੇ ਤਾਂ ਇਹ ਪੇਸ਼ ਕਰਦੇ ਵੀ ਸਾਡੇ ਕੋਲੇ ਹਰ ਚੀਜ਼ ਦਾ ਮਰਜ਼ ਦਾ ਦਾਰੂ ਹੈ, ਅਸੀਂ ਡਾਕਟਰ ਹਾਂ। ਪਰ ਅਸਲ ਦੇ ਵਿੱਚ ਜੇ ਡਾਕਟਰ ਹੁੰਦੇ ਤਾਂ ਹੁਣ ਕੁਛ ਨਾ ਕੁਛ ਸੈੱਟ ਕਰ ਲੈਂਦੇ। 4.5 ਸਾਲ ਮਿੰਟੂ ਜੀ ਬਹੁਤ ਹੁੰਦੇ ਆ। ਤੇ ਗੱਲ ਕਰੀਏ, ਉਹ 4.5 ਸਾਲ ਹੋਰ ਮੰਗਣਗੇ ਨਾ ਹੁਣ ਵੀ ਪੰਜਾਬ ਇਹਨਾਂ ਨੇ ਉਹ ਖਰਚ ਇੰਨਾ ਕੀਤਾ ਸੀਗਾ। ਉਹ ਕਹਿਣਗੇ ਕਿ ਮਰੀਜ਼ ਹੀ ਇੰਨੀ ਬੁਰੀ ਹਾਲਤ ਦੇ ਵਿੱਚ ਸੀਗਾ ਕਿ ਸਾਡੇ ਤੋਂ ਆਪਰੇਸ਼ਨ ਇੰਨਾ ਲੰਮਾ ਚੱਲ ਗਿਆ ਕਿ ਸਾਨੂੰ ਥੋੜਾ ਜਿਹਾ ਹੋਰ ਟਾਈਮ ਚਾਹੀਦਾ। ਸਹੀ ਹੈ ਜੀ, ਬਿਲਕੁਲ। ਵੈਸੇ ਅੱਜ ਕੱਲ ਇਹ ਨਜ਼ਰ ਨਹੀਂ ਆ ਰਹੇ ਕੇਜਰੀਵਾਲ, ਕਿਉਂਕਿ ਉਹਨਾਂ ਨੇ ਕੋਈ ਮੰਨ ਲਓ ਸਰਵੇ ਜਾਂ ਉਹਨਾਂ ਨੂੰ ਪਤਾ ਵੀ ਪੰਜਾਬ ਦੇ ਲੋਕ ਹੁਣ ਬੁੱਝ ਗਿਆ ਵੀ ਇਹ ਬੰਦੇ ਗਰੰਟੀਆਂ ਲੈ ਕੇ ਆਇਆ ਸੀਗਾ ਤੇ ਹੁਣ
ਸਿਆਸੀ ਸਟੇਜਾਂ ਦੇ ਉੱਤੇ ਨਹੀਂ ਸਰ, ਉਹਦੇ ਸਰਕਾਰ ਉਹਦੇ ਚ ਉਹਦੇ ਚ ਸਭ ਤੋਂ ਵੱਡੀ ਗੱਲ ਹੈ, ਪਿਛਲੇ ਦਿਨੀ ਮੈਂ ਕਿਹਾ ਸੀਗਾ ਕਿ ਇੱਕ ਇਹਨਾਂ ਦਾ ਵਿਜ਼ਿਟ ਅਨਆਫੀਸ਼ੀਅਲੀ ਇਹਨਾਂ ਨੇ ਸਸਪੈਂਡਡ ਕੀਤਾ ਹੈ। ਹੂੰ, ਦਰਅਸਲ ਕੀ ਹੈ ਕਿ ਇੱਥੇ ਇੱਕ ਰੌਲਾ ਪੈ ਰਿਹਾ ਸੀਗਾ ਕਿ ਤੁਸੀਂ ਵੀ ਪੇਪਰ ਲੀਕ ਦੇ ਮਾਮਲੇ 'ਚ ਐਕਸ਼ਨ ਕਰੋ। ਜੇ ਹੂੰ, ਅਰਵਿੰਦ ਕੇਜਰੀਵਾਲ ਪੰਜਾਬ ਆਉਂਦੇ ਸਨ ਤਾਂ ਉਹ ਬਹੁਤ ਬੁਰੀ ਤਰ੍ਹਾਂ ਫਸਦੇ ਸੀਗੇ, ਡਾਇਰੈਕਟਲੀ ਉਹ ਜਵਾਬਦੇਹ ਹੋ ਜਾਣਾ ਸੀ ਉਹਨਾਂ ਨੇ। ਸੋ ਇਸ ਕਰਕੇ ਉਹਨਾਂ ਨੇ ਆਪ ਦਾ ਜਿਹੜਾ ਵਿਜ਼ਿਟ ਸੀ ਉਹ ਫੌਰੀ ਕੈਂਸਲ ਕਰਤਾ। ਸਹੀ ਹੈ, ਬਿਲਕੁਲ। ਤੇ ਪੰਜਾਬ ਦੀ ਫਿਟਨੈਸ ਦੇ ਆંકੜਿਆਂ ਦੀ ਗੱਲ ਕਰੀਏ ਮਿੰਟੂ ਜੀ, ਨਵੇਂ ਆંકੜੇ ਸਾਹਮਣੇ ਆਏ ਜੀ ਕੋਈ? ਹਾਂ ਜੀ, ਦੇਖੋ ਇਹ ਵੀ ਹੁਣ ਰਿਪੋਰਟਾਂ ਜਿਹੜੀਆਂ ਆ ਰਹੀਆਂ ਨੇ, ਕੁਛ ਲੋਕ ਸਭਾ, ਕੁਛ ਵਿਧਾਨ ਸਭਾ ਦੇ ਵਿੱਚ, ਤਾਂ ਪੰਜਾਬੀਆਂ ਦੀ ਹੈਲਥ ਨੂੰ ਲੈ ਕੇ ਜੇ ਗੱਲ ਕਰੀਏ ਤਾਂ ਹੂੰ, ਵਾਕਿਆ ਇਹਨਾਂ ਦੀ ਫਿਟਨੈਸ ਥੋੜਾ ਜਿਹਾ ਨਹੀਂ, ਵੈਸੇ ਕਾਫੀ ਜ਼ਿਆਦਾ ਮੇਰੇ ਖਿਆਲ ਦੇ ਨਾਲ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ। ਮੈਂ ਸੰਖੇਪ ਦੇ ਵਿੱਚ ਹੀ ਦੱਸ ਦੇਣਾ ਤੁਹਾਨੂੰ ਹੂੰ, ਕਿ ਇੱਥੇ ਹਾਈਪਰਟੈਂਸ਼ਨ ਯਾਨੀ ਜੋ ਬਲੱਡ ਪ੍ਰੈਸ਼ਰ ਦੀ ਬਿਮਾਰੀ ਆ ਉਹ 40% ਤੱਕ ਵੱਧ ਗਈ ਆ, ਜਦ ਕਿ ਨੈਸ਼ਨਲ ਐਵਰੇਜ ਜਿਹੜੀ ਉਹ 35 ਆ। ਯਾਨੀ ਪੰਜਾਬ ਦੀ ਬੀਪੀ ਦੀ ਬਿਮਾਰੀ ਦੀ ਦਰ ਜਿਹੜੀ ਆ ਉਹ ਲਗਭਗ ਆਲਮੋਸਟ ਕਹਿ ਲਓ ਕਿ 4.5% ਤੋਂ ਵੀ ਜ਼ਿਆਦਾ ਹੈ। ਹੂੰ, ਤਾਂ ਇਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਹੋ ਜਾਂਦੀ ਆ। ਫਿਰ ਜੇ ਤੁਸੀਂ ਹੋਰ ਚੀਜ਼ਾਂ 'ਚ ਵੀ ਵੇਖੋਗੇ, ਆਪਣੇ ਖਾਸ ਤੌਰ ਤੇ ਤੰਬਾਕੂ ਸੇਵਨ ਤੇ ਘੱਟ ਹੈ, ਜੀ, ਪਰ ਜੰਕ ਫੂਡ ਤੇ ਸੋਡੀਅਮ ਇਹਨਾਂ ਚੀਜ਼ਾਂ ਦੀ ਵਰਤੋਂ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੈ। ਯਾਨੀ ਔਰਤਾਂ ਦੇ ਵਿੱਚ ਮੋਟਾਪਾ ਹੈ। ਫਿਰ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਕੈਂਸਰ ਜਿਹੜਾ ਹੈ ਇਹਦਾ ਵੀ ਕਿਤੇ ਨਾ ਕਿਤੇ ਕਹਿ ਲਓ ਕਿ ਇੱਕ ਡੰਗ ਬਹੁਤ ਹੈ। ਏਡਸ ਤੇਜ਼ੀ ਨਾਲ ਵੱਧ ਰਹੀ ਹੈ। ਯਾਨੀ ਇਸ ਤਰ੍ਹਾਂ ਦੇ ਅੰਕੜੇ ਆ ਰਹੇ ਆ ਕਿ ਮੋਟਾਪੇ ਦੇ ਮਾਮਲੇ ਦੇ ਵਿੱਚ ਜੋ ਔਰਤਾਂ ਦਾ ਮੋਟਾਪਾ ਹੈ ਖਾਸ ਤੌਰ ਤੇ, ਉਹ ਚੌਥੇ ਨੰਬਰ ਤੇ ਲੈ ਗਿਆ ਸਨ। ਤਾਂ ਮੇਰੇ ਖਿਆਲ ਦੇ ਨਾਲ ਫਿਟਨੈਸ ਵੱਲ ਇੱਕ ਬਹੁਤ ਵੱਡਾ ਕਦਮ ਚੁੱਕਣ ਦੀ ਜ਼ਰੂਰਤ ਹੈ। ਫਿਟਨੈਸ ਖਰਾਬ ਹੋਈ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਜੀ, ਬਿਲਕੁਲ ਜੀ। ਤੇ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।